ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ 14 ਦੇ ਕਰੀਬ ਏਐਮ ਤੇ ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 30 ਤਰੀਕ ਆ, ਦਿਨ ਸ਼ਨਿਚਰਵਾਰ ਆ, ਤੇ ਤੁਹਾਡੇ ਲਈ ਅੱਜ ਇੱਕ ਮੈਂ ਸਪੈਸ਼ਲ ਰਿਪੋਰਟ ਲੈ ਕੇ ਆਇਆ ਜੋ ਐਨਪੀਆਰ ਨੇ ਅੱਜ ਜਿਹੜੀ ਆ ਉਹ ਰਿਪੋਰਟ ਛਾਪੀ ਵੀ ਆ ਤੇ 1000 ਤੋਂ ਵੱਧ ਅਮਰੀਕਾ ਦੇ ਵਿੱਚ ਜਿਹੜੇ ਰੇਡੀਓ ਸਟੇਸ਼ਨਸ ਆ ਉਹਨਾਂ ਦੇ ਉੱਤੇ ਸੁਣਾਈ ਵੀ ਹੈਗੀ ਆ। ਹੈਡਿੰਗ ਇਸ ਤਰ੍ਹਾਂ ਦਾ ਆ, 6 ਇਨ ਕੈਲੀਫੋਰਨੀਆ ਵੋਟ ਔਨ ਇੰਡੀਪੈਂਡੈਂਸ ਫਰੋਮ ਇੰਡੀਆ। ਕਹਿੰਦੇ ਪਏ ਕੈਲੀਫੋਰਨੀਆ ਦੇ ਸਿੱਖ ਵੋਟ ਪਾਉਣ ਜਾ ਰਹੇ ਆ ਭਾਰਤ ਤੋਂ ਆਜ਼ਾਦ ਹੋਣ ਦੇ ਲਈ। ਸੋ ਸਰੋਤਿਆਂ ਨੂੰ ਇਹ ਦੱਸਦੇ ਜਾਈਏ, ਜਿਹੜੀ ਐਨਪੀਆਰ ਆ ਇਹ ਇੱਕ ਬਹੁਤ ਵੱਡੀ ਆਰਗੇਨਾਈਜੇਸ਼ਨ ਆ, ਨੈਸ਼ਨਲ ਪਬਲਿਕ ਰੇਡੀਓ। ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਜੋ ਕਿ ਵਾਸ਼ਿੰਗਟਨ ਡੀਸੀ ਦੇ ਵਿੱਚ ਹੈੱਡਕੁਆਰਟਰਡ ਆ ਤੇ 1000 ਤੋਂ ਵੱਧ ਜਿਹੜੇ ਪਬਲਿਕ ਰੇਡੀਓ ਸਟੇਸ਼ਨਸ ਆ ਉੱਥੇ ਇਹਨਾਂ ਦੀ ਜਿਹੜੀ ਰਿਪੋਰਟ ਆ, ਜੋ ਵੀ ਨਿਊਜ਼ ਆਉਂਦੀ ਆ, ਉਹ ਪੇਸ਼ ਕੀਤੀ ਜਾਂਦੀ ਆ। ਸੋ ਮੋਸਟਲੀ ਜਿਹੜੀ ਇਹਦੀ ਫੰਡਿੰਗ ਆ, ਜੋ ਇਹਦੇ ਮੈਂਬਰਸ ਹੁੰਦੇ ਆ ਉਹੀ ਕਰਦੇ ਹੈਗੇ ਆ, ਜਾਂ ਅੰਡਰ ਰਾਈਟਿੰਗ ਫਰੋਮ ਕਾਰਪੋਰੇਟ ਸਪਾਂਸਰਸ ਤੋਂ। ਸੋ ਇਹ ਇੱਕ ਬਹੁਤ ਹੀ ਪ੍ਰੋਮੀਨੈਂਟ ਨਿਊਜ਼ ਆਰਗੇਨਾਈਜੇਸ਼ਨ ਆ, ਨੈਸ਼ਨਲ ਪਬਲਿਕ ਰੇਡੀਓ ਐਨਪੀਆਰ। 1000 ਤੋਂ ਵੱਧ ਰੇਡੀਓ ਸਟੇਸ਼ਨਸ ਦੇ ਉੱਤੇ ਇਹਨਾਂ ਦੀਆਂ ਰਿਪੋਰਟਸ ਆਉਂਦੀਆਂ ਹੈਗੀਆਂ। ਹੁਣ ਆਈਏ ਅੱਜ ਦੀ ਰਿਪੋਰਟ ਵੱਲ। ਪਹਿਲਾਂ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਦੱਸੂਗਾ ਜੋ ਕੁਝ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਸੁਣਾਇਆ ਆ ਜਾਂ ਲਿਖਿਆ ਹੈਗਾ, ਤੇ ਉਸ ਤੋਂ ਬਾਅਦ ਇੰਗਲਿਸ਼ ਦੇ ਵਿੱਚ ਜੋ ਉਹਨਾਂ ਦੀ ਰਿਪੋਰਟਿੰਗ ਆ ਉਹ ਵੀ ਤੁਸੀਂ ਸੁਣ ਸਕੋਗੇ। ਸੋ ਕਹਿੰਦੇ ਪਈ ਕੈਲੀਫੋਰਨੀਆ ਦੇ ਜਿਹੜੇ ਸਿੱਖ ਆ ਉਹ ਇਸ ਐਤਵਾਰ ਨੂੰ, ਜਾਣੀ ਕਿ 31 ਮਾਰਚ ਨੂੰ ਵੋਟਾਂ ਪਾਉਣ ਜਾ ਰਹੇ ਆ ਕਿਸ ਤਰ੍ਹਾਂ ਭਾਰਤ ਤੋਂ ਆਜ਼ਾਦ ਹੋਇਆ ਜਾਵੇ। ਉਹ ਉੱਥੇ ਗੁਰਦੁਆਰਾ ਸਾਹਿਬ, ਕਹਿੰਦੇ ਮੈਂ ਬਰਾੜਸ਼ਾਹ ਰੋਡ ਦੇ ਉੱਤੇ ਜੋ ਆ ਉੱਥੇ ਪਹੁੰਚੀ ਤੇ ਬਹੁਤ ਸਾਰੇ ਜਿਹੜੇ ਸਿੱਖ ਆ ਉਹ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਖਾਲਿਸਤਾਨ ਦੇ ਝੰਡੇ ਫੜੇ ਹੋਏ ਸੀ ਤੇ ਉਹਨਾਂ ਨੇ ਆਪਣੇ ਟਰੱਕ, ਕਾਰਾਂ ਰੈਡੀ ਕੀਤੀਆਂ ਹੋਈਆਂ ਸੀਆਂ ਤਾਂ ਕਿ ਇੱਕ ਜਿਹੜੀ ਪਰੇਡ ਆ ਉਹ ਕੱਢੀ ਜਾ ਸਕੇ। ਉਸਨੇ ਗੁਰਦੁਆਰਾ ਸਾਹਿਬ ਬਾਰੇ ਵੀ ਲਿਖਿਆ ਵੀ ਬਹੁਤ ਵਧੀਆ ਜਿਹੜੀ ਬਿਲਡਿੰਗ ਆ ਗੁਰਦੁਆਰਾ ਸਾਹਿਬ ਦੀ, ਤੇ ਕਿਸ ਤਰ੍ਹਾਂ ਜਿਹੜਾ ਖਾਲਿਸਤਾਨ ਦੇ ਝੰਡੇ ਲੋਕਾਂ ਨੇ ਫੜੇ ਹੋਏ ਸੀ। ਇਸ ਰਿਪੋਰਟ 'ਚ ਅੱਗੇ ਜਾ ਕੇ ਜੋ ਇਸ ਰਿਪੋਰਟ ਨੂੰ ਜਿਸਨੇ ਪੇਸ਼ ਕੀਤਾ ਆ ਉਹਦਾ ਨਾਂ ਸੰਧਿਆ ਡਰਕਸ ਕਰਕੇ ਆ। ਉਹ ਰਿਪੋਰਟ 'ਚ ਪੇਸ਼ ਕਰਦੇ ਆ ਵੀ ਖਾਲਿਸਤਾਨ ਹਜੇ ਤਾਂ ਨਹੀਂ ਐਗਜ਼ਿਸਟ ਕਰਦਾ ਮੈਪ ਦੇ ਉੱਤੇ, ਪਰ ਜੋ ਸਿੱਖ ਆ ਉਹ ਇਸ ਨੂੰ ਸੋਚ ਕੇ ਚੱਲ ਰਹੇ ਆ ਵੀ ਅਸੀਂ ਆਪਣਾ ਮੁਲਕ ਭਾਰਤ ਤੋਂ ਅਲੱਗ ਬਣਾਉਣ ਜਾ ਰਹੇ ਹੈਗੇ ਆ। ਇਸ ਜੋ ਰੈਫਰੈਂਡਮ ਦੀਆਂ ਵੋਟਾਂ ਹੋ ਰਹੀਆਂ ਇਹਦੇ ਵਿੱਚ ਬੂਸਟ ਬਹੁਤ ਜ਼ਿਆਦਾ ਲੋਕਾਂ ਨੂੰ ਮਿਲਿਆ। ਬਹੁਤ ਸਾਰੇ ਲੋਕਾਂ ਨੂੰ ਉਸ ਟਾਈਮ ਦੇ ਉੱਤੇ ਰਿਅਲਾਈਜ਼ ਹੋਇਆ ਜਿਸ ਟਾਈਮ ਦੇ ਉੱਤੇ ਇੰਡੀਆ ਦੀ ਸਰਕਾਰ ਨੇ ਅਮਰੀਕਾ ਦੀ ਧਰਤੀ ਦੇ ਉੱਤੇ ਅਮਰੀਕਾ ਦੇ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਸ ਕੋਸ਼ਿਸ਼ ਨੂੰ ਇੱਥੇ ਦੀ ਜਿਹੜੀ FBI ਆ ਉਹਨਾਂ ਨੇ ਫੋਇਲ ਕਰ ਦਿੱਤਾ, ਉਹਨਾਂ ਨੇ ਨਕਾਰ ਦਿੱਤਾ। ਜਸਟਿਸ ਡਿਪਾਰਟਮੈਂਟ ਨੇ ਇੰਡੀਅਨ ਨੈਸ਼ਨਲ ਨੂੰ ਆਲਰੇਡੀ ਇਸ ਪਲਾਟ ਦੇ ਵਿੱਚ ਚਾਰਜ ਕੀਤਾ ਹੈਗਾ। ਇਸ ਰਿਪੋਰਟ 'ਚੋਂ ਲਿਖਦੇ ਆ ਵੀ ਸਿੱਖ ਇੱਕ ਐਥਨੋ ਰਿਲੀਜੀਅਸ ਗਰੁੱਪ ਹੈਗਾ, ਇੰਡੀਅਨ ਸਟੇਟ ਆਫ ਪੰਜਾਬ ਤੋਂ ਆਉਂਦੇ ਹੈਗੇ ਆ। 500,000 ਦੇ ਕਰੀਬ ਜੋ ਸਿੱਖ ਆ ਉਹ ਅਮਰੀਕਾ 'ਚ ਵੱਸਦੇ ਆ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਕੈਲੀਫੋਰਨੀਆ ਦੇ ਵਿੱਚ ਵੱਸਦੇ ਹੈਗੇ ਆ। ਕਹਿੰਦੇ ਪਏ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲਾਟ 'ਚੋਂ ਬਹੁਤ ਵੱਡੀ ਗਿਣਤੀ 'ਚ ਟਰੱਕ, ਕਾਰਾਂ ਆਪਣੇ ਨਾਲ ਝੰਡੇ ਲੈ ਕੇ ਇੱਕ ਕੈਰਾਵੈਨ ਦੇ ਰੂਪ ਦੇ ਵਿੱਚ ਸੈਕਰਾਮੈਂਟੋ ਦੀਆਂ ਸਟਰੀਟਸ ਦੇ ਉੱਤੇ, ਜੋ ਕੈਲੀਫੋਰਨੀਆ ਦੀ ਰਾਜਧਾਨੀ ਆ, ਉੱਥੇ ਸਿੱਖ ਘੁੰਮ ਰਹੇ ਆ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਜੋ ਇਹ ਰੈਫਰੈਂਡਮ ਹੋ ਰਿਹਾ ਉਹਦੇ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਕੁਐਸਚਨ ਬੈਲਟ ਦੇ ਉੱਤੇ ਇਹ ਆ ਵੀ ਸ਼ੁੱਡ ਦੇਅਰ ਬੀ ਐਨ ਇੰਡੀਪੈਂਡੈਂਟ ਖਾਲਿਸਤਾਨ, ਵੀ ਕੀ ਇੰਡੀਪੈਂਡੈਂਟ ਖਾਲਿਸਤਾਨ ਹੋਣਾ ਚਾਹੀਦਾ ਆ। ਇਸ ਤੋਂ ਪਹਿਲਾਂ ਯੂਰਪ, ਕੈਨੇਡਾ ਦੇ ਵਿੱਚ ਇਹ ਜਿਹੜਾ ਨਾਨ ਬਾਈਂਡਿੰਗ ਖਾਲਿਸਤਾਨ ਰੈਫਰੈਂਡਮ ਆ ਉਹ ਹੋ ਚੁੱਕਾ ਆ। ਅਮਰੀਕਾ ਦੇ ਵਿੱਚ ਸੈਨ ਫਰਾਂਸਿਸਕੋ 'ਚ ਹੋਇਆ ਸੀ ਜਨਵਰੀ ਦੇ ਅਖੀਰ ਦੇ ਵਿੱਚ, ਤੇ ਆਰਗੇਨਾਈਜ਼ਰਸ ਨੇ ਇਹ ਕਿਹਾ ਵੀ ਇਹ ਇੰਨਾ ਜ਼ਿਆਦਾ ਪਪੂਲਰ ਸੀ, ਇੰਨੀ ਜ਼ਿਆਦਾ ਲੋਕਾਂ 'ਚ ਉਤਸ਼ਾਹ ਸੀ, ਸਾਨੂੰ ਜਿਹੜੀ ਸੈਕੰਡ ਵੋਟਿੰਗ ਆ ਉਹ ਮਾਰਚ ਦੇ ਐਂਡ ਦੇ ਵਿੱਚ ਕੈਲੀਫੋਰਨੀਆ ਦੀ ਜੋ ਕੈਪੀਟਲ ਆ ਉੱਥੇ ਸੈਕਰਾਮੈਂਟੋ 'ਚ ਕਰਨੀ ਪਈ, ਉੱਥੇ ਅਸੀਂ ਕਰਨ ਜਾ ਰਹੇ ਹੈਗੇ ਆ। ਖਾਲਿਸਤਾਨ ਦੀ ਲੜਾਈ ਇੱਕ ਬਹੁਤ ਲੰਮੀ ਲੜਾਈ ਆ, ਇਹ 40 ਸਾਲ ਬੈਕ ਜਾਂਦੀ ਹੈਗੀ ਆ। ਇਰਵਨਜੀਤ ਸੋਹਤਾ ਜੋ ਆਰਗੇਨਾਈਜ਼ ਕਰ ਰਹੇ ਆ ਉਹਨਾਂ ਨੇ NPR ਨੂੰ ਦੱਸਿਆ ਹੈਗਾ।
ਉਹ ਕਹਿੰਦੇ ਵੀ ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਵੀ 1984 ਚ ਜੋ ਸਿੱਖਾਂ ਦਾ ਜੈਨੋਸਾਈਡ, ਸਿੱਖਾਂ ਦਾ ਕਤਲੇਆਮ ਹੋਇਆ, ਉਸ ਦੇ ਬਾਰੇ ਲੋਕਾਂ ਨੂੰ ਪਤਾ ਲੱਗ ਸਕੇ। 1980 ਦੇ ਸ਼ੁਰੂਆਤ ਦੇ ਵਿੱਚ ਸਿੱਖਾਂ ਦੀ ਇੱਕ ਸੈਪਰੇਟਿਸਟ ਮੂਵਮੈਂਟ ਜਦੋਂ ਵਾਇਲੈਂਟ ਹੋ ਗਈ, ਉਸ ਤੋਂ ਬਾਅਦ 1984 ਦੇ ਵਿੱਚ ਇੰਡੀਆ ਦੀ ਜਿਹੜੀ ਆਰਮੀ ਆ ਉਹਨਾਂ ਨੇ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਅਟੈਕ ਕੀਤਾ, ਜਿਹੜਾ ਸਿੱਖਾਂ ਦਾ ਸਭ ਤੋਂ ਹੀ ਪਵਿੱਤਰ ਸਥਾਨ ਆ, ਹੋਲੀਐਸਟ ਆਫ ਦ ਸਿੱਖ ਸਾਈਟਸ ਹੈਗਾ। ਤੇ ਉਸ ਤੋਂ ਬਾਅਦ ਇੰਡੀਆ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦਾ ਕਤਲ ਵੀ ਹੋਇਆ। ਤੇ ਉਸ ਕਤਲ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੰਡੀਆ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਘਰਾਂ ਚੋਂ ਕੱਢ ਕੇ ਮਾਰਿਆ ਗਿਆ ਐਂਗਰੀ ਮੌਬਸ ਵੱਲੋਂ। ਗੁਰਦੁਆਰਾ ਸਾਹਿਬ ਜਾਲ ਦਿੱਤੇ ਗਏ। ਤੇ ਇਹਦੇ ਵਿੱਚ ਸੋਤਾ ਸਾਹਿਬ ਅੱਗੇ ਜਾ ਕੇ ਕਹਿੰਦੇ ਆ ਵੀ ਸਾਨੂੰ ਕਦੇ ਵੀ ਜਸਟਿਸ ਨਹੀਂ ਮਿਲਿਆ। ਈਵਨ ਦੋ 2005 ਦੇ ਵਿੱਚ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਹੋਣਾ ਨੇ ਮਾਫੀ ਮੰਗ ਲਈ। ਇਹ ਮਾਫੀ ਵੀ ਜਾਣਬੁੱਝ ਕੇ ਇੱਕ ਸਿੱਖ ਪ੍ਰਾਈਮ ਮਿਨਿਸਟਰ ਤੋਂ ਮਨਾਈ ਗਈ, ਤੇ ਇਹ ਮਾਫੀ ਸਿੱਖਾਂ ਲਈ ਬਾਹਲਾ ਮਾਇਨੇ ਨਹੀਂ ਰੱਖਦੀ ਸੀ। ਜਿੰਨਾ ਕੁਝ ਸਿੱਖਾਂ ਦਾ ਕਤਲੇਆਮ ਹੋਇਆ ਤੇ ਸਿੱਖਾਂ ਦੇ ਅੰਦਰ ਗੁੱਸੇ ਦੀ ਲਹਿਰ ਉਸ ਸਮੇਂ ਤੋਂ ਹੀ ਹੈਗੀ ਆ ਵੀ ਸਾਨੂੰ ਭਾਰਤ ਦੇ ਵਿੱਚ ਕਿਸੇ ਤਰ੍ਹਾਂ ਦਾ ਜਿਹੜਾ ਆ ਜਸਟਿਸ ਆ ਉਹ ਨਹੀਂ ਮਿਲ ਸਕਦਾ ਹੈਗਾ। ਸੋ ਤਾਂ ਇਹ ਕਹਿੰਦੇ ਆ ਵੀ ਈਵਨ ਦੋ ਵਾਇਲੈਂਸ ਕਾਫੀ ਦਹਾਕੇ ਪਹਿਲਾਂ ਵਾਪਰੀ, ਤੇ ਜਿਹੜੀ ਹੁਣ ਮੌਜੂਦਾ ਗਵਰਨਮੈਂਟ ਆਫ ਇੰਡੀਆ ਦੀ ਹਿੰਦੂ ਨੈਸ਼ਨਲਿਸਟ ਬੀਜੇਪੀ ਪਾਰਟੀ ਆ, ਜਿਸ ਨੂੰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੀ ਰਨ ਕਰ ਰਹੇ ਆ, ਉਹ ਰਿਲੀਜੀਅਸ ਤੇ ਕਲਚਰਲ ਮਿਨੋਰਿਟੀਜ਼ ਨੂੰ ਹਿੱਟ ਕਰ ਰਹੇ, ਜਿਹੜੇ ਉਹਨਾਂ ਨੂੰ ਟਾਰਗੇਟ ਕਰ ਰਹੇ ਹੈਗੇ ਆ, ਜਿਨ੍ਹਾਂ ਦੇ ਵਿੱਚ ਸਿੱਖ ਵੀ ਆਉਂਦੇ ਹੈਗੇ ਆ। ਇਸ ਰਿਪੋਰਟ 'ਚ ਉਹ ਅੱਗੇ ਜਾ ਕੇ ਲਿਖਦੇ ਆ ਵੀ ਇੱਕ ਯੂ ਹਾਲ ਦਾ ਟ੍ਰੇਲਰ ਆ ਜਿਹਦੇ ਉੱਤੇ ਉਹਨਾਂ ਨੇ ਵੱਡਾ ਸਾਈਨ ਲਾਇਆ ਹੋਇਆ, ਜਿਹਦੇ ਤੇ ਲਿਖਿਆ ਹੋਇਆ ਮੋਦੀ ਫੇਸ ਆਫ ਹਿੰਦੂ ਟੈਰਰ। ਤੇ ਸੋਤਾ ਸਾਹਿਬ ਇਹ ਕਹਿੰਦੇ ਆ ਵੀ ਇਹ ਵਰਸ ਹੁੰਦਾ ਜਾ ਰਿਹਾ ਹੈਗਾ, ਸਾਡੇ ਕੋਲ ਕੋਈ ਜਗ੍ਹਾ ਨਹੀਂ ਹੈਗੀ। ਤੇ ਇੱਕ ਅਮਰੀਕਾ ਦੇ ਵਿੱਚ ਆਰਗੇਨਾਈਜੇਸ਼ਨ ਹੈਗੀ ਆ ਸਿੱਖਸ ਆਫ ਅਮਰੀਕਾ ਕਰਕੇ, ਸਿੱਖਸ ਆਫ ਅਮਰੀਕਾ, ਤੇ ਉਹਨਾਂ ਦੇ ਜਿਹੜੇ ਹੈਡ ਆ ਜਸਦੀਪ ਸਿੰਘ ਜੈਸੀ ਸਿੰਘ ਕਰਕੇ ਆ, ਉਹ ਕਹਿੰਦੇ ਆ ਵੀ ਸਿੱਖ ਤਾਂ ਭਾਰਤ ਦੇ ਵਿੱਚ ਬਹੁਤ ਜਿਹੜੇ ਖੁਸ਼ ਹੈਗੇ ਆ, ਤੇ ਅਮਰੀਕਨ ਸਿੱਖ ਇਹ ਬਲੀਵ ਕਰਦੇ ਆ ਵੀ ਮੋਦੀ ਦੀ ਗਵਰਨਮੈਂਟ ਜੋ ਹਿੰਦੂ ਨੈਸ਼ਨਲ ਏਜੰਡਾ ਆ ਉਹ ਕੋਈ ਸਿੱਖਾਂ ਲਈ ਉਹਨਾਂ ਦਾ ਡੇਂਜਰਸ ਨਹੀਂ ਹੈਗਾ, ਸਿੱਖ ਬੜੇ ਖੁਸ਼ ਹੈਗੇ ਆ। ਸੋ ਸਰੋਤਿਆਂ ਨੂੰ ਇਹ ਦੱਸਦੀ ਜਾਈਏ, ਇਹ ਜਿਹੜੀ ਜਥੇਬੰਦੀ ਆ ਸਿਰਫ 6 ਜਾਂ 7 ਬੰਦਿਆਂ ਦੀ ਜਥੇਬੰਦੀ ਆ ਮਿਡ ਵੈਸਟ। ਜੇ ਤੁਸੀਂ ਸਿੱਖਸ ਆਫ ਅਮਰੀਕਾ ਦੀ ਵੈਬਸਾਈਟ ਤੇ ਜਾ ਕੇ ਦੇਖੋ, ਇਹਨਾਂ ਦਾ ਮੇਨ ਪਰਪਸ ਇਹ ਆ ਵੀ ਅਮਰੀਕਾ ਦੇ ਵਿੱਚ ਅਮਰੀਕਾ ਦੇ ਲੋਕਾਂ ਨੂੰ ਸਿੱਖਾਂ ਦੇ ਕਲਚਰ ਬਾਰੇ ਤੇ ਸਿੱਖ ਧਰਮ ਬਾਰੇ ਜਾਣਕਾਰੀ ਦੇਣਾ। ਜਦ ਕਿ ਹੁਣ ਤੁਸੀਂ ਦੇਖੋ ਵੀ ਇਹ ਸਟੈਂਡ ਉਸ ਸਰਕਾਰ ਵੱਲ ਲੈ ਰਹੇ ਆ ਜਿਹੜੀ ਸਰਕਾਰ ਇਹਨਾਂ ਭਾਈ ਸਾਹਿਬ ਦੇ ਹੋਰ ਭੈਣਾਂ ਭਰਾਵਾਂ ਨੂੰ ਇੱਥੇ ਕਤਲ ਕਰਨ ਦਾ ਕੋਸ਼ਿਸ਼ ਕਰ ਰਹੀ ਆ। ਕੱਲਾ ਗੁਰਪਤਵੰਤ ਸਿੰਘ ਪੰਨੂ ਨਹੀਂ, ਆਪਾਂ ਦੇਖਿਆ ਵੀ ਕੈਲੀਫੋਰਨੀਆ ਦੇ ਵਿੱਚ ਬੌਬੀ ਸਿੰਘ, ਡਾਕਟਰ ਪ੍ਰਿਤਪਾਲ ਸਿੰਘ, ਵਾਸ਼ਿੰਗਟਨ ਡੀਸੀ 'ਚ ਡਾਕਟਰ ਅਮਰਜੀਤ ਸਿੰਘ, ਉਹਨਾਂ ਨੂੰ ਕਤਲ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਤੇ FBI ਨੇ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਇਨਫੋਰਮ ਕਰ ਦਿੱਤਾ ਸੀ। ਇਹ ਸਾਰਿਆਂ ਨੂੰ ਪਤਾ। ਹੁਣ ਤੁਸੀਂ ਦੇਖੋ ਵੀ ਇਹ ਜਿਹੜੀ ਜਥੇਬੰਦੀ ਆ ਇਹ ਭਾਰਤ ਸਰਕਾਰ ਦਾ ਪੱਖ ਪੂਰਦੀ ਆ ਜਾਂ ਆਪਣੇ ਹੀ ਭਰਾਵਾਂ ਦਾ ਜਿਹੜਾ ਪੱਖ ਪੂਰਦੀ ਹੈਗੀ ਆ। ਸੋ ਇਹ ਜਿਹੜੀ ਜਥੇਬੰਦੀ ਆ ਇਹ ਕਹਿੰਦੇ ਵੀ ਸਿੱਖਸ ਫॉर ਟਰੰਪ ਦੀ ਵੀ ਅਸੀਂ ਜਿਹੜੀ ਸਪੋਰਟ ਕਰਦੇ ਸੀ। ਉਹ ਕਹਿੰਦੇ ਵੀ ਹੁਣ ਜਿਹੜਾ ਸਿੱਖਾਂ ਦਾ ਕੋਈ ਇਸ਼ੂ ਨਹੀਂ। ਇਹ ਮੈਂ ਆਪਣੇ ਕੋਲੋਂ ਨਹੀਂ ਕੁਝ ਕਹਿ ਰਿਹਾ, ਜੋ ਕੁਝ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਉਹ ਮੈਂ ਤੁਹਾਡੇ ਨਾਲ ਸਾਂਝਾ ਕੀਤਾ, ਪਰ ਇਸ ਜਥੇਬੰਦੀ ਬਾਰੇ ਕੀ ਆ ਉਨੀ ਕੁ ਜਾਣਕਾਰੀ ਮੈਂ ਤੁਹਾਨੂੰ ਦਿੱਤੀ ਆ ਤਾਂ ਕਿ ਤੁਸੀਂ ਗੂਗਲ ਤੇ ਜਾ ਕੇ ਸਰਚ ਕਰ ਲਵੋ। ਉਹ ਕਹਿੰਦੇ ਵੀ ਜੇ ਸਿੱਖਾਂ ਨੇ ਖਾਲਿਸਤਾਨ ਮੰਗਣਾ ਆ ਤੇ ਉਹਨਾਂ ਨੂੰ ਇੰਡੀਆ ਜਾ ਕੇ ਮੰਗਣਾ ਚਾਹੀਦਾ ਆ, ਇੱਥੇ ਅਮਰੀਕਾ ਦੇ ਵਿੱਚ ਇਹ ਰੌਲਾ ਨਹੀਂ ਪਾਉਣਾ ਚਾਹੀਦਾ। ਪਰ ਇਹ ਭਾਈ ਸਾਹਿਬ ਉਹ ਭੁੱਲ ਜਾਂਦੇ ਆ ਵੀ ਜਿਸ ਟਾਈਮ ਦੇ ਉੱਤੇ ਇੰਡੀਆ ਨੂੰ ਆਜ਼ਾਦ ਕਰਾਇਆ ਗਿਆ ਸੀ ਉਸ ਟਾਈਮ ਸਟਾਕਟਨ ਦੀ ਧਰਤੀ ਤੋਂ ਗਦਰੀ ਬਾਬੇ, ਕੈਨੇਡਾ ਦੀ ਧਰਤੀ ਤੋਂ ਗਦਰੀ ਬਾਬੇ ਮਿਲੀਅਨਸ ਆਫ ਡਾਲਰ ਵਰਥ ਦੀ ਪ੍ਰਾਪਰਟੀ ਛੱਡ ਕੇ ਉਹ ਭਾਰਤ ਆਜ਼ਾਦ ਕਰਾਉਣ ਲਈ ਇੱਥੋਂ ਗਏ ਸੀ। ਤੇ US ਦੀ ਗਵਰਨਮੈਂਟ ਨੇ ਇੰਡੀਆ ਗਵਰਨਮੈਂਟ ਦੀ ਜੋ ਕੁਝ ਉੱਥੇ ਵਾਪਰ ਰਿਹਾ ਹੈ ਇਸ ਰਿਪੋਰਟ 'ਚ ਅੱਗੇ ਜਾ ਕੇ ਲਿਖਿਆ, ਮਿਨੋਰਿਟੀਜ਼ ਜੋ ਰਿਲੀਜੀਅਸ ਮਿਨੋਰਿਟੀਜ਼ ਦੀ ਜਿਸ ਤਰ੍ਹਾਂ ਟ੍ਰੀਟਮੈਂਟ ਕੀਤੀ ਜਾਂਦੀ ਆ, ਐਥਨਿਕ ਗਰੁੱਪਸ ਦੀ ਟ੍ਰੀਟਮੈਂਟ ਕੀਤੀ ਜਾਂਦੀ ਆ, ਉਸ ਨੂੰ US ਦੀ ਸਰਕਾਰ ਪੂਰੀ ਤਰ੍ਹਾਂ ਦੇਖ ਰਹੀ ਹੈਗੀ ਆ। US ਦੀ ਸਰਕਾਰ ਬਾਰ-ਬਾਰ ਇੰਡੀਆ ਨੂੰ ਚੇਤਾਵਨੀ ਵੀ ਦੇ ਰਹੀ ਹੈਗੀ ਆ। ਦਸੰਬਰ ਮਹੀਨੇ ਦੇ ਵਿੱਚ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਤੇ US ਸਟੇਟ ਡਿਪਾਰਟਮੈਂਟ ਨੇ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਜੋ ਆ ਉਹ ਡੈਜ਼ਿਗਨੇਟ ਕੀਤਾ ਸੀ।
ਵੀ ਇਹ ਸਾਨੂੰ ਖਤਰਾ ਆ, ਇੱਥੇ ਵਾਇਲੇਸ਼ਨ ਆਫ ਫਰੀडम ਆਫ ਰਿਲੀਜਨ ਜਾਂ ਬਲੀਫ ਦੀ ਹੋ ਰਹੀ ਹੈਗੀ ਆ। ਇਸ ਮਹੀਨੇ ਦੇ ਵਿੱਚ ਟੌਮ ਲੈਂਟਸ ਜੋ ਕਮਿਸ਼ਨ ਔਨ ਹਿਊਮਨ ਰਾਈਟਸ ਹੈਗੇ ਆ, ਉਹਨਾਂ ਨੇ ਵੱਖ-ਵੱਖ ਐਕਸਪਰਟਸ ਤੋਂ ਤੇ ਐਕਟਿਵਿਸਟ ਤੋਂ ਟੈਸਟੀਮਨੀ ਜਿਹੜੀ ਉਹ ਸੁਣੀ ਸੀ, ਕਿਸ ਤਰ੍ਹਾਂ ਮਿਨੋਰਿਟੀ ਕਮਿਊਨਿਟੀਜ਼ ਨੂੰ ਜੋ ਇੰਡੀਆ ਨੂੰ ਬਿਲੋਂਗ ਕਰਦੇ ਆ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈਗਾ। ਇਸ ਰਿਪੋਰਟ 'ਚ ਅੱਗੇ ਜਾ ਕੇ ਉਹ ਲਿਖਦੇ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ। ਉਹ ਇੱਕ ਕਹਿੰਦੇ ਪਈ ਹਰਮਨ ਸਿੰਘ ਜੋ ਸਿੱਖ ਕੋਲੀਸ਼ਨ ਦੇ ਮੈਂਬਰ ਹੈਗੇ ਆ, ਉਹ ਉਹਨਾਂ ਦਾ ਆਪਣਾ ਵਿਚਾਰ ਪੁੱਛਦੇ ਆ। ਉਹ ਕਹਿੰਦੇ ਵੀ ਇਹ ਸਿਵਲ ਰਾਈਟਸ ਐਡਵੋਕੇਸੀ ਗਰੁੱਪ ਹੈਗੀ ਆ, ਈਵਨ ਦੋ ਅਸੀਂ ਜਿਹੜਾ ਸਾਡਾ ਰੈਫਰੈਂਡਮ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਸਿੱਖਾਂ ਦੇ ਇਸ਼ੂ ਦੇ ਉੱਤੇ ਅਸੀਂ ਫਾਈਟ ਕਰਦੇ ਹਾਂ। ਉਹ ਕਹਿੰਦੇ 9/11 'ਚ ਜਦੋਂ ਅਟੈਕ ਹੋਇਆ ਸੀ ਨਿਊਯਾਰਕ ਦੇ ਵਿੱਚ, ਤੇ ਸਾਡਾ ਇੱਕ ਭਰਾ ਬਲਵੀਰ ਸਿੰਘ ਸੋਢੀ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਨੂੰ ਮੁਸਲਮਾਨ ਸਮਝ ਕੇ। ਉਸ ਤੋਂ ਬਾਅਦ ਅਮਰੀਕਾ ਦੇ ਵਿੱਚ 2012 ਦੇ ਵਿੱਚ ਇੱਕ ਸੁਪਰਮੇਸਿਸਟ ਗੁਰਦੁਆਰਾ ਸਾਹਿਬ ਓਕ ਕ੍ਰੀਕ ਵਿਸਕੌਨਸਨ 'ਚ ਐਂਟਰ ਹੁੰਦਾ ਤੇ ਗੋਲੀਆਂ ਮਾਰ ਕੇ 6 ਆਪਣੇ ਭੈਣਾਂ ਭਰਾਵਾਂ ਦਾ, ਜਿਹੜੇ ਸਿੱਖਾਂ ਦਾ, ਕਤਲ ਕਰ ਦਿੰਦਾ ਹੈਗਾ। ਇਸ ਤੋਂ ਬਾਅਦ ਜਿਹੜੀ ਹੁਣ ਤੀਜੀ ਮੂਵਮੈਂਟ ਜਿਹੜੀ ਆ ਰਹੀ ਹੈਗੀ ਆ, 3 ਉਹਨਾਂ ਨੇ ਦੱਸੀਆਂ। ਤੀਜੀ ਮੂਵਮੈਂਟ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਹੈਗਾ। ਪਿਛਲੇ ਵਿੰਟਰ ਦੇ ਵਿੱਚ ਇਸ ਰਿਪੋਰਟ ਦੇ ਮੁਤਾਬਕ FBI ਨੇ ਇੱਕ ਅਨਸੀਲਡ ਇੰਡਾਈਟਮੈਂਟ ਜਿਹੜੀ ਆ ਜਾਰੀ ਕੀਤੀ। ਉਹਦੇ ਵਿੱਚ ਉਹਨਾਂ ਨੇ ਇੰਡੀਅਨ ਗਵਰਨਮੈਂਟ ਨੂੰ ਜਿਹੜਾ ਆ ਅਕਿਊਜ਼ ਕੀਤਾ ਵੀ ਤੁਹਾਡੀ ਹੀ ਸਰਕਾਰ ਦਾ ਇੱਕ ਬੰਦਾ ਜੋ ਆ ਉਹ ਸਾਡੇ ਸਿਟੀਜ਼ਨ ਨੂੰ ਅਮਰੀਕਾ 'ਚ ਮਾਰ ਰਿਹਾ ਆ। ਬਾਅਦ ਦੇ ਵਿੱਚ ਉਹਨਾਂ ਨੇ ਉਸ ਨੂੰ ਅਰੈਸਟ ਵੀ ਕਰ ਲਿਆ, ਜੋ ਇਸ ਟਾਈਮ ਜੋ ਚੈਕ ਰਿਪਬਲਿਕ ਦੇ ਵਿੱਚ ਹੈਗਾ ਆ, ਤੇ ਉਸ ਨੂੰ ਇੱਥੇ ਐਕਸਟ੍ਰਾਡਾਈਟ ਕਰਨ ਦੀ ਕੋਸ਼ਿਸ਼ ਅਮਰੀਕਾ ਦੀ ਸਰਕਾਰ ਵੱਲੋਂ ਹੋ ਰਹੀ ਹੈਗੀ ਆ। ਇਹ ਇੱਕ ਮੇਜਰ ਟਰਨਿੰਗ ਪੁਆਇੰਟ ਹੈਗਾ ਸਿੱਖ ਕਮਿਊਨਿਟੀ ਦੇ ਲਈ। ਤੇ ਜੋ ਪੰਨੂ ਹੋਣਾ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਸ ਤੋਂ ਬਾਅਦ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਕੈਨੇਡਾ ਦੇ ਵਿੱਚ ਕਤਲ ਹੋਇਆ, ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਅਕਿਊਜ਼ ਕੀਤਾ ਇੰਡੀਅਨ ਗਵਰਨਮੈਂਟ ਨੂੰ। ਤੇ ਉਸ ਤੋਂ ਬਾਅਦ ਆਪਾਂ ਦੇਖਿਆ ਵੀ ਕਿੰਨੀਆਂ ਰਿਪੋਰਟਸ ਆਈਆਂ। 5th ਸਟੇਟ ਦੀ ਜੋ ਕੈਨੇਡਾ ਦੀ ਰਿਪੋਰਟ ਆ, ਉਸ ਨੂੰ ਇੰਡੀਆ 'ਚ ਬੈਨ ਕਰ ਦਿੱਤਾ ਗਿਆ। ਆਸਟ੍ਰੇਲੀਆ ਵਾਲਿਆਂ ਨੇ ਇੱਕ ਰਿਪੋਰਟ ਕੱਢੀ, ਉਸ ਨੂੰ ਵੀ ਬੈਨ ਕਰ ਦਿੱਤਾ ਗਿਆ। BBC ਨੇ ਰਿਪੋਰਟ ਕੱਢੀ, ਉਸ ਨੂੰ ਵੀ ਜਿਹੜਾ ਬੈਨ ਕਰ ਦਿੱਤਾ ਗਿਆ। ਇਸ ਰਿਪੋਰਟ ਦੇ ਵਿੱਚ ਅੱਗੇ ਜਾ ਕੇ ਉਹ ਇੱਕ ਹੋਰ ਜੋ ਆਪਣੇ ਰੈਫਰੈਂਡਮ ਕਰਾ ਰਹੇ ਹੈਗੇ ਆ, ਉਹਨਾਂ ਦੇ ਮੇਨ ਲੀਡਰ ਅਵਤਾਰ ਸਿੰਘ ਪੰਨੂ ਉਹਨਾਂ ਨੂੰ ਪੁੱਛਦੇ ਆ ਵੀ ਤੁਹਾਡਾ ਜੋ ਇਸ ਰੈਫਰੈਂਡਮ ਦੇ ਵਿੱਚ ਦਾ ਬੈਲਟ ਨਾਟ ਦਾ ਬੁਲਟ, ਇਹਦੇ ਬਾਰੇ ਜਿਹੜਾ ਕੀ ਵਿਚਾਰ ਆ। ਉਹ ਕਹਿੰਦੇ ਵੀ ਅਸੀਂ ਜਿਹੜਾ ਆ ਬੈਲਟ ਦੇ ਵਿੱਚ ਕੋਸ਼ਿਸ਼ ਕਰ ਰਹੇ ਆ, ਅਸੀਂ ਬੈਲਟ ਦਾ ਹੀ ਜਿਹੜਾ ਯੂਜ਼ ਕਰਨ ਦਾ ਸਾਰਿਆਂ ਨੂੰ ਕਹਿ ਰਹੇ ਆ, ਬੁਲਟ ਦਾ ਇਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ, ਜਦ ਕਿ ਬਾਕੀ ਸਰਕਾਰ ਆ ਇੰਡੀਆ ਦੀ ਉਹ ਬੁਲੇਟਸ ਯੂਜ਼ ਕਰ ਰਹੀ ਆ। ਅਲਟੀਮੇਟਲੀ ਉਹ ਕਹਿੰਦੇ ਵੀ ਹਰ ਇੱਕ ਨੇ ਇਸ ਧਰਤੀ ਤੋਂ ਚਲੇ ਜਾਣਾ ਆ, ਸੋ ਇਸ ਕਰਕੇ ਮੈਂ ਕਿਸੇ ਤਰ੍ਹਾਂ ਨਾਲ ਡਰਦਾ ਨਹੀਂ ਹੈਗਾ। ਇਹ ਸਿੱਖਸ ਫॉर ਜਸਟਿਸ ਦੇ ਜੋ ਕੋਆਰਡੀਨੇਟਰ ਹੈਗੇ ਅਵਤਾਰ ਸਿੰਘ ਪੰਨੂ, ਉਹਨਾਂ ਨੇ ਜੋ NPR ਦੀ ਰਿਪੋਰਟਰ ਆ ਉਸ ਨੂੰ ਆਪਣੀ ਇੰਟਰਵਿਊ ਦੇ ਦੌਰਾਨ ਦੱਸਿਆ। ਜਦੋਂ ਉਹਨਾਂ ਨੂੰ ਇਹ ਕੁਐਸਚਨ ਪੁੱਛਿਆ ਗਿਆ ਵੀ ਪੰਨੂ ਉਹਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਆ ਵੀ ਡਰ ਤਾਂ ਨਹੀਂ ਲੱਗਦਾ, ਉਹ ਕਹਿੰਦੇ ਵੀ ਹਰ ਇੱਕ ਨੇ ਕਿਸੇ ਨਾ ਕਿਸੇ ਦਿਨ ਇਸ ਧਰਤੀ ਤੋਂ ਚਲੇ ਜਾਣਾ ਆ, ਮਰ ਜਾਣਾ ਹੈਗਾ ਆ, ਸੋ ਮੈਨੂੰ ਕਿਸੇ ਤਰ੍ਹਾਂ ਦਾ ਜਿਹੜਾ ਡਰ ਨਹੀਂ ਹੈਗਾ। ਅਸੀਂ ਬੈਲਟ ਦੇ ਵਿੱਚ ਯਕੀਨ ਕਰਦੇ ਹੈਗੇ ਆ, ਅਸੀਂ ਬੁਲਟ ਦੇ ਵਿੱਚ ਨਹੀਂ ਯਕੀਨ ਕਰਦੇ ਹੈਗੇ, ਇਸ ਦੇ ਲਈ ਅਸੀਂ ਖੜੇ ਹੈਗੇ ਆ। ਇਹ ਪੂਰੀ ਦੀ ਪੂਰੀ ਰਿਪੋਰਟ ਦੀ ਜਿਹੜੀ ਪੰਜਾਬੀ ਦੇ ਵਿੱਚ ਕੀ ਕੁਝ ਵਾਪਰਿਆ ਉਹ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ। ਆਓ ਹੁਣ ਸੁਣਦੇ ਆ ਇੰਗਲਿਸ਼ ਦੇ ਵਿੱਚ ਜੋ NPR ਨੇ ਜਿਹੜੇ ਉਹਨਾਂ ਦੇ 1000 ਤੋਂ ਵੱਧ ਜਿਹੜੇ ਰੇਡੀਓ ਸਟੇਸ਼ਨਸ ਆ ਉਹਨਾਂ ਦੇ ਉੱਤੇ ਜਿਹੜੀ ਰਿਪੋਰਟ ਆ ਅੱਜ ਜਾਣੀ ਕਿ ਮਾਰਚ 30 ਨੂੰ ਰਨ ਕੀਤੀ ਆ। ਆਓ ਸੁਣਦੇ ਆ ਰਿਪੋਰਟ। Around the world, Sikhs, an ethno-religious group, are holding a non-binding referendum to try to answer a question: should they create their own independent nation in northwest India? After stops in Europe and Canada, the referendum is rolling out of the U.S., beginning with California, which holds its second day of voting tomorrow. NPR's Sonja Dirks reports. On a recent Saturday at the Sacramento Gurdwara Bradshaw, you can hear the morning service piped out through loudspeakers, but walk around the back of the gleaming white temple and you stumble into a sea of bright yellow flags, with blue letters boldly spelling out the word Khalistan. What do you want? Khalistan!
Khalistan is the name both of the movement and of the independent nation some Sikhs want to establish in the Indian state of Punjab. So today we're just doing an awareness rally, awareness about the referendum. That's Urbanjeet Sahota. He's helping to organize a caravan of trucks to drive around and get out the vote. Trucks, because Sikhs make up an increasing number of American truck drivers. According to the Sikh Coalition, an advocacy group, there are at least 500,000 Sikhs in the U.S., but the direct roots of this referendum are from 40 years ago in India. We want to let the world know that this happened to us in India, that there was a Sikh genocide in November 1984. After violence by some Sikh separatists, the Indian government cracked down. In 1984, the Indian army stormed the Golden Temple, the holiest of Sikh sites. Then Indian Prime Minister Indira Gandhi was assassinated by her Sikh bodyguards. What followed was horrific bloodshed. Angry mobs pulled people from their homes, temples burned to the ground. Many historians and human rights groups say it all happened with the instigation and support of the government. I don't know that the world can do much to get us justice. I feel our only way forward is to make Punjab an independent state where we can freely practice our religion, preserve our culture, preserve our history. Sahota says the current government in India, the Hindu nationalist BJP, has ramped up oppression of religious and cultural minorities like Sikhs. But not everyone agrees with that. Jasdeep Singh is the leader of Sikhs for America. He was also with the group Sikhs for Trump. Sikhs do have issues in India like any other community, but they have a legal framework, they have a constitution, they have a justice system, and Sikhs in India are happy. And Singh says this referendum is not binding. It's just symbolic. He wonders what the point is. As immigrants, he says they should contribute to America, not protest. If we want to protest for Khalistan, we should go to India, Punjab, and start protesting. Why are we using the soil of this country to bring issues that are not relevant to America? But the U.S. government is taking notice of religious oppression in India. In December, the U.S. Commission for International Religious Freedom urged the State Department to designate India as a country of particular concern due to systematic and egregious violations of religious freedom. Top of their list, the November plot by an Indian government employee to assassinate a Sikh pro-Khalistan activist in New York City. That followed the murder of another Sikh activist in Canada. India says the New York assassination plot was the work of rogue actors, but the FBI has labeled it transnational repression. So transnational repression is essentially when governments use threats or violence to silence dissenters or those living abroad. That's Harman Singh with the Sikh Coalition. They're not involved in the referendum, but they say Sikhs who advocate for Khalistan have a target on their back, even when they're just voting. But what India has done is criminalize the right to self-determination for Sikhs and broadly deems any expression in support of this political belief as terroristic. The Indian government has labeled the group running the Khalistan referendum, Sikhs for Justice, terrorists. And that New York assassination plot, the target, he's the main face of the group. Back at the truck rally, I spoke with Sikhs for Justice's coordinator, Avtar Singh Panu. I asked him if he was afraid of being targeted or even killed. He said no, everyone dies at some point. We believe ballot, we don't believe bullet. We believe in the ballot, not the bullet, he says. This ballot may be solely symbolic, but activists see it as a way to tell their story and call for freedom. The referendum will likely head to New York City later this year. In Sacramento, I'm Sandhya Dirks, NPR News.